ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਫੋਰਥ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਤੁਹਾਡੀਆਂ ਲਿਖਤਾਂ ਜਿਹੜੀਆਂ ਕਿ ਤੁਸੀਂ ਸਾਨੂੰ ਐਵਰੀ ਡੇ ਜੋ ਮੈਸੇਜ ਨੇ ਜੋ ਲਿਖਤਾਂ ਨੇ ਉਹ ਭੇਜ ਦਿਓ। ਅਸੀਂ ਐਵਰੀ ਡੇ ਸ਼ੇਅਰ ਤੇ ਨਹੀਂ ਕਰਦੇ ਬਟ ਅੱਜ ਕੁਝ ਕੁ ਲਿਖਤਾਂ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਇਸ ਦੇ ਨਾਲ ਹੀ ਆਪਾਂ ਗੁਰਬਾਣੀ ਵਿਚਾਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਔਰ ਮੇਰੇ ਕੋਲ ਡਾਕਟਰ ਸਾਹਿਬ ਇੱਕ ਲਿਖਤਾ ਮੈਂ ਸ਼ੇਅਰ ਕਰਨ ਜਾ ਰਹੀ ਹਾਂ। ਸੋ ਗੁਰਦੀਪ ਸਿੰਘ ਜੀ ਸਾਨੂੰ ਲਿਖਦੇ ਨੇ, ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਨੇ ਕਿ ਕੀ ਹਾਲ ਚਾਲ ਹੈ ਜੀ। ਉਮੀਦ ਹੈ ਕਿ ਘਰ ਪਰਿਵਾਰ TV 84 ਦੀ ਜੋ ਟੀਮ ਹੈ ਉਹ ਚੜ੍ਹਦੀ ਕਲਾ ਵਿੱਚ ਹੋਣਗੇ। ਮੈਂ ਹਮੇਸ਼ਾ ਆਪ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਦਾ ਹਾਂ ਜੋ ਆਪ ਸਾਰੇ ਤਨ ਮਨ ਤਨ ਨਾਲ ਪੰਥਕ ਕਾਰਜਾਂ ਵਿੱਚ ਲੱਗੇ ਹੋਏ ਹੋ। ਆਪ ਜੀ ਦਾ ਪ੍ਰੋਗਰਾਮ ਬਹੁਤ ਹੀ ਸ਼ਲਾਘਾਯੋਗ ਹੁੰਦਾ ਹੈ ਅਤੇ ਬੜੇ ਸੁੰਦਰ ਤੇ ਸੁਚੱਜੇ ਢੰਗ ਨਾਲ ਕਰਦੇ ਹੋ। ਸੱਚ ਦੀ ਆਵਾਜ਼ ਬੁਲੰਦ ਕਰਦੇ ਹੋ। ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ ਜਦੋਂ ਕੋਈ ਆਪਣਾ ਇਹੋ ਜਿਹੇ ਝੂਠੇ ਸਮਾਜ ਵਿੱਚ ਝੂਠ ਬੋਲਣ ਵਾਲਿਆਂ ਵਿੱਚੋਂ ਸੱਚ ਦੀ ਆਵਾਜ਼ ਬੁਲੰਦ ਕਰਦਾ ਹੈ। ਖਾਲਸਾਈ ਕਦਰਾਂ ਕੀਮਤਾਂ ਨੂੰ ਕਾਰਨਾਮਿਆਂ ਨੂੰ ਖਾਲਸਾਈ ਸੋਚ ਨੂੰ ਦੁਨੀਆ ਭਰ ਵਿੱਚ ਪਹੁੰਚਾਇਆ ਜਾਂਦਾ ਹੈ ਜੀ। ਮੈਂ ਜ਼ਿਆਦਾਤਰ ਜੋ YouTube ਰਿਕਾਰਡਡ ਜੋ ਪ੍ਰੋਗਰਾਮ ਦੇਖਦਾ ਸੁਣਦਾ ਹਾਂ। ਜਦੋਂ ਕੋਈ ਦਿਨ ਮੈਂ ਪ੍ਰੋਗਰਾਮ ਮਿਸ ਹੋ ਜਾਂਦਾ ਹੈ ਤਾਂ ਬਹੁਤ ਘਾਟ ਕਹਿੰਦੇ ਨੇ ਕਿ ਮਹਿਸੂਸ ਹੁੰਦੀ ਹੈ। ਅਕਾਲ ਪੁਰਖ ਆਪ ਜੀ ਤੇ ਆਪ ਜੀ ਦੀ ਪੂਰੀ ਟੀਮ ਨੂੰ ਇਸੇ ਤਰ੍ਹਾਂ ਨਿਰੰਤਰ ਸੱਚ ਦੀ ਆਵਾਜ਼ ਬੁਲੰਦ ਕਰਵਾਉਂਦੇ ਰੱਖਣ। ਸੋ ਫਿਰ ਉਹਨਾਂ ਲਿਖਿਆ ਕਿ ਖਾਲਸਾ ਜੀ ਅੱਜ ਦਾ ਪ੍ਰੋਗਰਾਮ ਫੇਸਬੁੱਕ ਤੇ ਠੀਕ ਨਹੀਂ ਚੱਲ ਰਿਹਾ। ਬਹੁਤ ਬਹੁਤ ਧੰਨਵਾਦ ਹੈ ਜੀ ਆਪ ਸਾਰਿਆਂ ਦਾ। ਮੈਂ ਗੁਰਦੀਪ ਸਿੰਘ ਪਿੰਡ ਤੁੱਗਲ ਜ਼ਿਲ੍ਹਾ ਲੁਧਿਆਣਾ ਨੇੜੇ ਪਿੰਡ ਹੇਰ ਮਹੰਤ ਕਿਰਪਾਲ ਦਾਸ ਪੁੱਲ ਚੁਕਤੀ ਮਾਫੀ ਚਾਹੁੰਦਾ ਹਾਂ। ਵਾਹਿਗੁਰੂ ਜੀ ਕੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ ਜੀ। ਡਾਕਟਰ ਸਾਹਿਬ ਬੜਾ ਇਤਿਹਾਸਕ ਪਿੰਡ ਹੈ ਹੇਰ ਕਿਰਪਾਲ ਦਾਸ ਦਾ, ਜਿੱਥੇ 10ਵੇਂ ਪਾਤਸ਼ਾਹ ਆਏ ਨੇ ਔਰ ਉਹਦਾ ਇੱਕ ਆਪਣਾ ਇਤਿਹਾਸ ਹੈ। ਸੋ ਬਹੁਤ ਸ਼ੁਕਰੀਆ ਵੀਰ ਗੁਰਦੀਪ ਸਿੰਘ ਜੀ। ਤੁਹਾਡੇ ਵਰਗੇ ਵੀਰ ਭੈਣਾਂ ਜਿਹੜੇ ਹਜ਼ਾਰਾਂ ਮੀਲ ਦੂਰ ਬੈਠੇ ਸਾਡੇ ਲਈ ਪਿਆਰ ਰੱਖਦੇ ਨੇ, ਕਿਉਂਕਿ ਸਾਡੀ ਸਾਂਝ ਪੰਥ ਦੀ ਹੈ, ਕੌਮ ਦੀ ਹੈ, ਸੱਚਾਈ ਦੀ ਹੈ। ਔਰ ਤੁਹਾਡੀਆਂ ਅਰਦਾਸਾਂ 'ਚੋਂ ਸਾਨੂੰ ਬਹੁਤ ਬਲ ਮਿਲਦਾ ਹੈ, ਤਾਕਤ ਮਿਲਦੀ ਹੈ। ਜ਼ਾਹਰ ਹੈ ਕਿ ਪਿਛਲੇ 2 ਦਿਨ ਕੁਝ ਪ੍ਰੋਬਲਮ ਚੱਲ ਰਹੀਆਂ ਸੀ ਕਿਉਂਕਿ ਅਸੀਂ ਲਾਈਵ ਸ਼ੁਰੂ ਕੀਤਾ ਇੱਥੇ ਆ ਕੇ। ਫੇਸਬੁੱਕ ਤੇ ਵੀ ਕੋਈ ਪ੍ਰੋਬਲਮ ਸੀ ਪਰ ਮੇਰਾ ਖਿਆਲ ਹੈ ਵੀ ਅੱਜ ਸਮੂਥ ਚੱਲ ਰਿਹਾ ਔਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ ਜਦੋਂ ਤੁਸੀਂ ਇਹਨੂੰ ਈਵਨ YouTube ਤੇ। ਸਾਡੀ ਕੋਸ਼ਿਸ਼ ਰਹੀ ਨਾਲ ਦੀ ਨਾਲ ਟੈਕਨੀਕਲ ਟੀਮ ਸਾਡੀ ਪਾਸਟ ਮਿਡਨਾਈਟ ਤੱਕ ਜਾ ਕੇ ਇਸ ਨੂੰ ਅਪਲੋਡ ਕਰਦੇ ਰਹੇ। ਔਰ ਮੈਂ ਘੜੀ ਵੱਲ ਵੀ ਦੇਖ ਰਿਹਾ ਔਰ ਜਿਵੇਂ ਮੈਂ ਸ਼ੁਰੂ 'ਚ ਕਿਹਾ ਸੀ ਕਿ ਸ਼ਾਹਿਦ ਮੀਰ ਜੀ ਜਿਨ੍ਹਾਂ ਨੇ ਸਾਨੂੰ ਮਿਸੀਸਾਗਾ ਓਨਟਾਰੀਓ ਕੈਨੇਡਾ ਤੋਂ ਲਿਖਿਆ, ਉਹਨਾਂ ਨੇ ਲਿਖਿਆ ਕਿ ਮਾਈ ਡੀਅਰ ਡਾਕਟਰ ਅਮਰਜੀਤ ਸਿੰਘ ਜੀ ਐਂਡ ਮਾਈ ਸਿਸਟਰ ਨੀਲਮ ਕੌਰ, assalamu alaikum and sat sri akal. Sorry for writing you late but believe me sir, I have been watching your great program every day. बहुत शुक्रिया जी। Congratulations on slowly but steadily increasing number of subscribers every day and also for resuming your transmission from your studios. Doing this transmission from home seemed as you have gone a little away from us. From studios you seem more closer to our hearts. I am happy, very happy. ਸ਼ਾਹਿਦ ਮੀਰ ਜੀ, ਅਸੀਂ ਤਾਂ ਤੁਹਾਡੇ ਦਿਲ 'ਚ ਵਸਦੇ ਹਾਂ, ਤੁਸੀਂ ਸਾਡੇ ਦਿਲ 'ਚ ਵਸਦੇ ਹੋ। ਦੂਰ ਨੇੜੇ ਦਾ ਤਾਂ ਸਵਾਲ ਹੀ ਨਹੀਂ, ਜਦੋਂ ਵਿੱਚ ਵਸੋ। ਉਹ ਸਟੂਡੀਓ ਹੈ ਜਾਂ ਘਰ ਹੈ, ਪਰ ਜ਼ਾਹਰ ਹੈ ਕਿ ਅਸੀਂ ਵੀ ਸਟੂਡੀਓ 'ਚ ਜ਼ਿਆਦਾ ਕੰਫਰਟੇਬਲ ਮਹਿਸੂਸ ਕਰਦੇ ਹਾਂ। ਬਟ ਜਿਵੇਂ ਉਹ ਅੰਗਰੇਜ਼ੀ ਵਾਲੇ ਕਹਿੰਦੇ ਨੇ ਕਿ ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਬਿਲਕੁਲ ਗਾਇਬ ਹੋਣ ਨਾਲੋਂ ਅਸੀਂ ਉਹ ਸਕਾਈਪ ਦੇ ਕੈਮਰਿਆਂ ਰਾਹੀਂ ਤੁਹਾਡੇ ਨਾਲ ਜੁੜੇ। ਡਾਕਟਰ ਸਾਹਿਬ, ਵਿਦ ਦਿਸ ਈਮੇਲ ਆਈ ਐਮ ਸੈਂਡਿੰਗ ਯੂ ਐਨ ਆਰਟੀਕਲ ਰਿਟਨ ਬਾਈ ਅ ਵੈਰੀ ਕਲੋਜ਼ ਫਰੈਂਡ ਆਫ ਮਾਈਨ। ਇਫ ਯੂ ਗੈਟ ਸਪੇਅਰ ਟਾਈਮ ਇਟ ਇਜ਼ ਵਰਥ ਰੀਡਿੰਗ। ਅਸੀਂ ਅੱਜ ਆਪਣਾ ਫੁੱਲ ਜਿਹੜਾ ਦੂਸਰੇ ਸੈਗਮੈਂਟ ਦੇ ਵਿੱਚ ਇਸ ਨੂੰ ਡਿਟੇਲ 'ਚ ਡਿਸਕਸ ਕੀਤਾ ਔਰ ਵਾਕਈ ਆਪਣੇ ਦੋਸਤ ਜਿਹੜੇ ਨੇ ਉਹਨਾਂ ਤੱਕ ਸਾਡੀ ਮੁਬਾਰਕਬਾਦ ਵੀ ਔਰ ਥੈਂਕ ਯੂ ਵੀ ਪਹੁੰਚਾ ਦੇਣਾ ਕਿ ਇੰਨੀ ਇਨਫੋਰਮੇਸ਼ਨ ਨੂੰ, ਜਿਹਨੂੰ ਕਹਿੰਦੇ ਨੇ ਟੂ ਹਿੱਟ ਦਾ ਬੁਲਜ਼ ਆਈ, ਕਿ ਬਿਲਕੁਲ ਸਿੱਧਾ ਕਿ ਭਾਈ ਇਹ ਸਾਰਾ ਕੀ ਹੈ ਚਾਈਨਾ ਭਾਰਤ ਕਲੈਸ਼। ਫਿਰ ਉਹਨਾਂ ਨੇ ਲਾਈਟਰਸ ਨੋਟ ਦੇ ਉੱਤੇ ਕਿਹਾ ਸਟੂਡੀਓ ਫਾਇਰ ਅਲਾਰਮ ਨਾਲ ਸਾਡੇ ਤਰ੍ਹਾਂ ਕੱਢਣ ਦਾ ਸ਼ੁਕਰੀਆ ਕੱਲ, ਕਿਉਂਕਿ ਫਾਇਰ ਅਲਾਰਮ ਵਾਲਿਆਂ ਦੀ ਟੀਮ ਦੇ ਸਾਰੇ। ਸੋ ਉਹ ਸਾਰੇ ਦੇ ਨਾਲ ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ 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 ਵਿਦ ਪ੍ਰੇਅਰਸ ਐਂਡ ਹਾਰਟੀਐਸਟ ਰਿਗਾਰਡ ਟੂ ਸਿਸਟਰ ਨੀਲਮ ਕੌਰ ਐਂਡ ਟੂ ਯੂ। ਔਰ ਸ਼ਾਹਿਦ ਮੀਰ ਜੀ ਬਹੁਤ ਬਹੁਤ ਸ਼ੁਕਰੀਆ ਔਰ ਤੁਹਾਡੀ ਆਵਾਜ਼ ਨਾਲ ਅਸੀਂ ਵੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਔਰ ਮੇਰੇ ਇੱਕ ਬਾਰਾਮੂਲਾ ਤੋਂ ਸਾਡੇ ਐਡਮਾਇਰਰ ਨੇ ਲਿਖਿਆ ਕਿ ਜੀ ਇਹ
ਵੀ ਦੇਖੋ ਕਿ ਵੀ ਇਹਨਾਂ ਦੀ ਤਾਂ ਦੇਸੀਆਂ ਦੀ ਜ਼ਬਾਨ ਦੇ ਵਿੱਚ ਸੰਸਕ੍ਰਿਤ ਹਿੰਦੀ 'ਚ ਕੋਈ ਜ਼ਿੰਦਾਬਾਦ ਦਾ ਵੀ ਕੋਈ ਪੈਰਲਲ ਸ਼ਬਦ ਨਹੀਂ ਹੈ। ਹੁਣ ਜ਼ਿੰਦਾਬਾਦ ਦੋ ਲਫ਼ਜ਼ਾਂ ਦਾ ਮੇਲ ਹੈ, ਜਿੰਦ ਆਬਾਦ ਹੈ ਕਿ ਭਾਈ ਉਹਨਾਂ ਨੇ ਕਿਹਾ ਇਹ ਵੀ ਜਿਹੜਾ ਸਾਨੂੰ ਇਸ ਜਿਹੜਾ ਤਹਿਜ਼ੀਬ ਨੇ ਨਹੀਂ ਦਿੱਤਾ ਹੈ, ਇਹ ਉਸ ਤਹਿਜ਼ੀਬ ਚੋਂ ਆਇਆ ਜਿਹਨੂੰ ਇਹ ਨਫ਼ਰਤ ਕਰਦੇ ਨੇ ਔਰ ਜਿਨ੍ਹਾਂ ਦੇ ਖਿਲਾਫ ਇਹ ਨੈਗੇਟਿਵਿਟੀ ਕਰਦੇ ਨੇ। ਔਰ ਮੈਂ ਕਲੋਜ਼ਿੰਗ ਤੋਂ ਪਹਿਲਾਂ ਬਾਬਾ ਫਰੀਦ ਗੰਜ ਸ਼ੱਕਰ ਜਿਨ੍ਹਾਂ ਦੀ ਬਾਣੀ ਅਸੀਂ ਵਿਚਾਰਦੇ ਹਾਂ, ਉਹਨਾਂ ਦੇ ਸ਼ਲੋਕ ਅੱਜ ਇੱਕ ਸ਼ਲੋਕ ਬਾਬਾ ਫਰੀਦ ਜੀ ਦਾ ਔਰ ਉਹਨਾਂ ਦੀ ਉਸ ਵਿਚਾਰ ਨੂੰ ਜਾਂ ਥਾਟ ਨੂੰ ਸਟਰੈਂਥਨ ਕਰਦੇ ਆ ਜਾਂ ਫਰਦਰ ਐਲੈਬੋਰੇਟ ਕਰਦੇ ਆ ਫਰੀਦ ਜੀ ਨੂੰ ਐਟਰੀਬਿਊਟ ਕਰਕੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦਾ ਸ਼ਲੋਕ ਹੈ। ਤੋਂ ਪਹਿਲਾਂ ਫਰੀਦ ਜੀ ਦਾ ਸ਼ਲੋਕ 51 ਨੰਬਰ ਹੈ। ਫਰੀਦਾ ਰੱਤੀ ਰਤ ਨਾ ਨਿਕਲੈ, ਜੇ ਤਨ ਚੀਰੈ ਕੋਏ, ਜੋ ਤਨ ਰੱਤੇ ਰੱਬ ਸਿਉ, ਤਿੰਨ ਤਨ ਰਤ ਨਾ ਹੋਏ। ਹੁਣ ਇਹ ਵੀ ਪੰਜਾਬੀ ਦੀ ਖੂਬਸੂਰਤੀ ਹੈ। ਇੱਕ ਅਸੀਂ ਰੱਤੀ ਨੂੰ ਥੋੜੇ ਨੂੰ ਰੱਤੀ ਕਹਿੰਦੇ ਹਾਂ ਕਿਉਂਕਿ ਜਿਹੜੇ ਤੋਲੇ ਮਾਸ਼ੇ ਰੱਤੀਆਂ ਇਹ ਇੱਕ ਵੇਇੰਗ ਜਿਹੜਾ ਉਹਦੀਆਂ ਯੂਨਿਟਸ ਸੀ ਸਿਸਟਮ ਦੀਆਂ, ਤੇ ਰੱਤੀ ਅਸੀਂ ਕਹਿਣਗੇ ਕਿ ਭਾਈ ਰੱਤੀ ਜਿੰਨਾ ਵੀ ਜਿਹੜਾ ਇਹਨੇ ਲਿਹਾਜ਼ ਨਹੀਂ ਕੀਤਾ, ਇਹਨੂੰ ਭੋਰਾ ਵੀ ਕਹਿੰਦੇ ਨੇ, ਭੋਰਾ ਜਿੰਨਾ ਵੀ ਲਿਹਾਜ਼ ਨਹੀਂ, ਪਰ ਰੱਤੀ ਮੇਸ਼ਰ ਨਾਲ। ਤੇ ਇੱਕ ਰਤਨਾ ਹੁੰਦਾ ਹੈ ਕਿਸੇ ਚੀਜ਼ 'ਚ ਇਮਰਸ ਹੋਣਾ, ਕਹਿੰਦਾ ਵੀ ਉਹ ਤਾਂ ਉਹਦੇ ਪਿਆਰ 'ਚ ਰੱਤਾ ਹੈ। ਔਰ ਇੱਕ ਜਿਹੜਾ ਰਤ ਬਲੱਡ ਨੂੰ ਕਹਿੰਦੇ ਨੇ, ਅਸੀਂ ਰਤ ਉਹਨੂੰ ਕਹਿੰਦੇ ਜਿਹਦੇ 'ਚ ਤਾਂ ਸਰੀਰ 'ਚ ਰਤ ਹੀ ਨਹੀਂ ਹੈ ਕਿ ਵੀ ਜਿਵੇਂ ਬਲੱਡ ਇਹ ਰਤ ਹੀ ਸੁੱਕ ਗਈ ਹੋਏ। ਹੁਣ ਇਹ ਸਾਡੀ ਜ਼ੁਬਾਨ ਦੀ ਖੂਬਸੂਰਤੀ ਹੈ। ਔਰ ਬਾਬਾ ਫਰੀਦ ਜੀ ਨੇ ਦੋ ਮਤਲਬ ਜਿਹੜੇ ਨੇ ਰਾਤੀ ਦੇ ਰਤ ਦੇ ਇਹਦੇ 'ਚ ਇਸਤੇਮਾਲ ਕੀਤੇ। ਪਹਿਲਾ ਹੈ ਫਰੀਦਾ ਰੱਤੀ ਰਤ ਨਾ ਨਿਕਲੈ, ਜੇ ਤਨ ਚੀਰੈ ਕੋਏ, ਕਿ ਜੇ ਕੋਈ ਤਨ ਨੂੰ ਚੀਰ ਦੇ ਤੇ ਥੋੜੀ ਭਰ ਵੀ ਰਤ ਖੂਨ ਨਹੀਂ ਨਿਕਲੇਗਾ ਕਿਨਾਂ ਚੋਂ, ਜੋ ਤਨ ਰੱਤੇ ਰੱਬ ਸਿਉ, ਤਿੰਨ ਤਨ ਰਤ ਨਾ ਹੋਏ, ਕਿ ਜਿਹੜੇ ਰੱਬ ਦੇ ਪਿਆਰ ਵਿੱਚ ਰੱਤੇ ਹੋਏ ਨੇ। ਤੀਸਰਾ ਮਤਲਬ ਹੈ ਜਿਹੜੇ ਰੱਬ ਦੇ ਪਿਆਰ ਵਿੱਚ ਰੱਤੇ ਹੋਏ ਨੇ ਉਹਨਾਂ ਦੇ ਸਰੀਰ ਦੇ ਅੰਦਰ ਖੂਨ ਹੀ ਨਹੀਂ ਹੁੰਦਾ। ਹੁਣ ਕਿਤੇ ਇਹਦੀ ਇੰਟਰਪ੍ਰੀਟੇਸ਼ਨ ਡਿਫਰੈਂਟ ਨਾ ਕੋਈ ਕਰੇ। ਗੁਰੂ ਅਮਰਦਾਸ ਜੀ ਨੇ ਇਹਦੇ ਨਾਲ ਜੋੜਿਆ ਮਹੱਲਾ ਤੀਜਾ, ਇਹੋ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ, ਜੋ ਸਹਿ ਰੱਤੇ ਆਪਣੇ, ਤਿੰਨ ਤਨ ਲੋਭ ਰਤ ਨਾ ਹੋਏ, ਭੈ ਪਈਐ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ, ਜਿਉਂ ਬੈਸੰਤਰ ਧਾਤ ਸ਼ੁੱਧ ਹੋਏ, ਤਿਉਂ ਹਰ ਕਾ ਭਾਉ ਦੁਰਮਤ ਮੈਲ ਗਵਾਏ, ਨਾਨਕ ਤੇ ਜਨ ਸੋਹਣੇ, ਜੇ ਰੱਤੇ ਹਰ ਰੰਗ ਲਾਏ। ਤੀਸਰੇ ਪਾਤਸ਼ਾਹ ਫਰਮਾਉਂਦੇ ਨੇ ਕਿ ਭਾਈ ਇਹਦਾ ਇਹ ਮਤਲਬ ਨਾ ਲੈਣਾ ਕਿ ਸਰੀਰ 'ਚ ਲਹੂ ਹੀ ਨਾ ਹੋਏ ਤਾਂ ਸਮਝੋ ਰੱਬ ਦਾ ਪਿਆਰ ਹੈ। ਉਹਨਾਂ ਨੇ ਕਿਹਾ ਵੀ ਇਹ ਜਿਹੜੇ ਨੇ ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ, ਕਿ ਤਨ ਦਾ ਖਲੋਤਾ ਹੀ ਉਹਦਾ ਵਜੂਦ ਖੂਨ ਦੇ ਨਾਲ ਹੈ। ਔਰ ਜ਼ਾਹਰ ਹੈ ਅਸੀਂ ਦੇਖਦੇ ਹਾਂ ਵੀ ਖੂਨ ਦਾ ਲੈਵਲ ਹੀਮੋਗਲੋਬਿਨ ਜਿਹੜਾ ਉਹ ਸਾਰਾ ਨਹੀਂ ਹੈ, ਤੇ ਬਲੱਡ ਟਰਾਂਸਫਿਊਜ਼ਨ ਕਿ ਵੀ ਇਹ ਖੂਨ ਤੋਂ ਬਿਨਾਂ ਤਨ ਨਹੀਂ ਹੋ। ਹਾਂ, ਜੋ ਸਹਿ ਰੱਤੇ ਆਪਣੇ, ਤਿੰਨ ਤਨ ਲੋਭ ਰਤ ਨਾ ਹੋਏ, ਜਿਹੜੇ ਆਪਣੇ ਪਿਆਰੇ ਦੇ ਰੰਗ 'ਚ ਰੰਗੇ ਹੋਏ ਨੇ ਉਹਨਾਂ ਦੇ ਅੰਦਰ ਗਰੀਡ ਦਾ ਖੂਨ ਨਹੀਂ ਹੁੰਦਾ, ਉਹ ਗਰੀਡੀ ਨਹੀਂ ਹੁੰਦੇ, ਉਹ ਸੈਲਫਲੈਸ ਹੁੰਦੇ ਨੇ। ਤੇ ਉਹ ਜਦੋਂ ਇਸ ਸੈਲਫਲੈਸ ਹੋ ਕੇ ਰੱਬ ਦੇ ਪਿਆਰ ਦੇ ਰਸਤੇ ਤੇ ਤੁਰਦੇ ਨੇ, ਭੈ ਪਈਐ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ, ਕਿ ਭਾਈ ਜਦੋਂ ਰੱਬ ਦੀ ਭੈ ਭਾਵਨੀ 'ਚ ਪਿਆਰ ਦੇ ਵਿੱਚ ਖੁਦਾ ਦੇ ਖੌਫ 'ਚ, ਆਮ ਜਦੋਂ ਕਹਾਂਗੇ ਭਾਈ ਕੋਈ ਜ਼ੁਲਮ ਕਰ ਰਿਹਾ ਉਹਨੂੰ ਕਹਿੰਦੇ ਖੁਦਾ ਦਾ ਖੌਫ ਕਰੋ, ਪਰ ਉਹ ਜਿਹੜੇ ਰੱਬ ਦੇ ਪਿਆਰ 'ਚ ਰੱਤੇ ਹੋਏ ਨੇ ਉਹ ਭੈ ਦੇ ਵਿੱਚ ਜਿਉਂਦੇ ਨੇ, ਉਹਨਾਂ ਦੇ ਅੰਦਰੋਂ ਗਰੀਡ ਹੰਕਾਰ ਅਨਾ ਸਭ ਖਤਮ ਹੋ ਜਾਂਦਾ ਹੈ। ਜੋ ਬਸੰਤਰ ਧਾਤ ਸ਼ੁੱਧ ਹੋਏ, ਤਿਉਂ ਹਰ ਕਾ ਭਾਉ ਦੁਰਮਤ ਮੈਲ ਗਵਾਏ। ਜਿਵੇਂ ਬਸੰਤਰ ਕਹਿੰਦੇ ਨੇ ਅੱਗ ਨੂੰ, ਜਿਵੇਂ ਮੈਟਲ ਦੀ ਪਿਊਰੀਫਿਕੇਸ਼ਨ ਲਈ ਜਿਵੇਂ 골ਡ ਹੈ ਉਹਦਾ ਫਾਈਨਲ ਟੈਸਟ ਫਾਇਰ ਹੁੰਦਾ ਹੈ, ਅੱਗ ਦੇ ਵਿੱਚ ਉਹਨੂੰ ਪਾਇਆ ਜਾਂਦਾ ਹੈ, ਕਿ ਜਿਵੇਂ ਧਾਤ ਮੈਟਲ 골ਡ ਨੂੰ ਪਿਓਰ ਕਰਦੀ ਹੈ ਅੱਗ ਔਰ ਉਹਦੀ ਪਰਖ ਹੁੰਦੀ ਹੈ, ਇਵੇਂ ਜਿਹੜਾ ਰੱਬ ਦਾ ਭੈ ਭਾਵਨੀ ਹੈ ਦੁਰਮਤ ਮੈਲ ਗਵਾਏ। ਦੁਰਮਤ ਹੁੰਦੀ ਮਾੜੀ ਬੁੱਧੀ, ਕਿ ਮਾੜੀ ਬੁੱਧੀ ਜਾਣ ਦੇ ਨਾਲ ਅੰਦਰ ਦੀ ਮੈਲ ਜਿਹੜੀ ਹੈ ਉਹ ਧੋਤੀ ਜਾਂਦੀ ਹੈ, ਸਾਫ਼ ਹੋ ਜਾਂਦੀ ਹੈ। ਤੇ ਜਦੋਂ ਮੈਲ ਧੋਤੀ ਗਈ, ਅੰਦਰੋਂ ਲੋਭ ਦੀ ਰਤ ਨਿਕਲ ਗਈ, ਨਾਨਕ ਤੇ ਜਨ ਸੋਹਣੇ, ਕਿ ਉਹ ਰੱਬ ਦੇ ਜਨ, ਰੱਬ ਦੇ ਪਿਆਰੇ ਸੋਹਣੇ ਲੱਗਦੇ ਨੇ, ਜੇ ਰੱਤੇ ਹਰ ਰੰਗ ਲਾਏ, ਉਹ ਹਮੇਸ਼ਾ ਰੱਬ ਦੇ ਪਿਆਰ ਦੇ ਰੰਗ ਵਿੱਚ ਰੰਗੇ ਹੁੰਦੇ ਨੇ।
ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvd4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਨਾਲ ਆਗਿਆ ਦਿਓ। ਦੇਖਦੇ ਰਹੋ TV 4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।